ਤੇ ਹੁਣ ਇਹਦੇ ਵਿੱਚ ਕੀ ਹੈ ਕਿ ਹੋਰ ਇਹਨਾਂ ਨੇ ਐਕਸੈਪਸ਼ਨ ਦਿੱਤੀਆਂ 2 ਜਿਹੜੀਆਂ ਕਿ ਆਪਣੇ ਪੰਜਾਬੀਆਂ ਨੂੰ ਐਪਲੀਕੇਬਲ ਹੋ ਸਕਦੀਆਂ। ਜੇ ਕਿਸੇ ਨੂੰ ਇਮੀਨੈਂਟ ਤੇ ਐਕਸਟ੍ਰੀਮ ਥ੍ਰੈਟ ਹੈਗਾ ਮੈਕਸੀਕੋ ਦੇ ਵਿੱਚ, ਜਿੱਦਾਂ ਇੱਕ ਪੰਜਾਬੀ ਦੀ ਵੀਡੀਓ ਵਾਇਰਲ ਹੋਈ ਸੀ, ਉਹਨੂੰ ਗੈਂਗ ਵਾਲੇ ਕਹਿੰਦੇ ਸੀਗੇ ਹਨਾ, ਜਿੱਦਾਂ ਉਹ ਲੈਵਲ ਦਾ ਬੰਦਾ ਜਿਹਨੂੰ ਮੈਕਸੀਕੋ ਦੇ ਵਿੱਚ ਗੈਂਗ ਵਾਇਲੈਂਸ ਹੋਇਆ ਜਾਂ ਕਿਸੇ ਨਾਲ ਉਹਦੇ ਕੋਲ ਪ੍ਰੂਫ ਹੈਗਾ, ਉਹ ਹੈਗਾ ਇਮੀਨੈਂਟ ਐਂਡ ਐਕਸਟ੍ਰੀਮ ਥ੍ਰੈਟ, ਉਹ ਲੋਕਾਂ ਨੂੰ ਜਿਹੜੀ ਹੈਗੀ ਹੈ ਅਸਾਈਲਮ ਦੀ ਐਕਸੈਪਸ਼ਨ ਮਿਲ ਸਕਦੀ ਹੈ। ਜਾਂ ਫਿਰ ਜੇ ਕਿਸੇ ਨੂੰ ਅਕਿਊਟ ਮੈਡੀਕਲ ਐਮਰਜੈਂਸੀ ਆ, ਮੈਡੀਕਲ ਕੰਡੀਸ਼ਨ ਦੀ ਐਕਸੈਪਸ਼ਨ ਉਹਨਾਂ ਨੇ ਲਾਈ ਹੈ ਕਿ ਜੇ ਕਿਸੇ ਨੇ ਤੁਹਾਨੂੰ ਕੋਈ ਇੱਦਾਂ ਦੀ ਪ੍ਰੋਬਲਮ ਆ ਜਿਹੜੀ ਮੈਕਸੀਕੋ 'ਚ ਡੀਲ ਨਹੀਂ ਹੋ ਸਕਦੀ ਤੇ ਤੁਹਾਨੂੰ ਉੱਥੇ ਸਪੋਰਟ ਨਹੀਂ ਮਿਲਦੀ ਪਈ ਸੀ ਤੇ ਤੁਹਾਨੂੰ ਅਮਰੀਕਾ ਦੇ ਵਿੱਚ ਭੱਜ ਕੇ ਆਉਣਾ ਪਿਆ। ਸੋ ਇਹ ਗੱਲ ਨੂੰ ਹੁਣ ਧਿਆਨ ਨਾਲ ਜਰਾ ਸੁਣਿਓ। ਤੇ ਗੈਂਗ ਵਾਇਲੈਂਸ ਮੈਕਸੀਕੋ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਆ, ਇੱਕ ਚੀਜ਼। ਦੂਜੀ ਚੀਜ਼, ਜੇ ਤੁਹਾਨੂੰ ਉੱਥੇ ਕੋਈ ਮੈਡੀਕਲ ਐਮਰਜੈਂਸੀ ਹੈ ਜਿਹੜੀ ਤੁਸੀਂ ਉੱਥੇ ਟਰਾਈ ਕੀਤੀ ਤੇ ਤੁਹਾਡਾ ਉੱਥੇ ਮੈਡੀਕਲ ਇਲਾਜ ਨਹੀਂ ਹੋ ਪਾਇਆ ਜਾਂ ਨਹੀਂ ਹੋ ਸਕਦਾ ਸੀਗਾ, ਠੀਕ ਹੈ। ਹੁਣ ਇਹ ਨਾ ਕਰਿਓ ਭਾਈ ਆਪਣੇ ਆਪ ਹੀ ਸੱਟ ਪਿੱਟ ਮਾਰ ਲਿਓ, ਇੰਨੇ ਵੀ ਬੇਵਕੂਫ ਨਹੀਂ ਹੈਗੇ ਇਮੀਗ੍ਰੇਸ਼ਨ ਵਾਲੇ। ਤੀਜੀ ਜਿਹੜੀ ਐਕਸੈਪਸ਼ਨ ਉਹਨਾਂ ਦੀ ਹੈਗੀ ਹੈ ਕਿ ਜੇ ਕਿਸੇ ਨੂੰ ਹਿਊਮਨ ਟ੍ਰੈਫਿਕਿੰਗ ਕਿਸੇ ਨੇ ਹੋਈ ਆ, ਸਮਗਲਿੰਗ ਕੀਤੀ ਆ, ਗੈਂਗਸਟਰਾਂ ਨੇ ਤੁਹਾਨੂੰ ਰੋਕ ਕੇ ਰੱਖਿਆ, ਤੁਹਾਡੇ ਕੋਲ ਉਹਦਾ ਪ੍ਰੂਫ ਹੈਗਾ, ਸਬੂਤ ਹੈਗਾ, ਤੁਹਾਨੂੰ ਤੁਹਾਡੀ ਮਰਜ਼ੀ ਤੋਂ ਬਿਨਾਂ ਅੱਗੇ ਨਹੀਂ ਜਾਣ ਦਿੱਤਾ, ਡੱਕ ਕੇ ਰੱਖਿਆ, ਉਹਨੂੰ ਕਹਿੰਦੇ ਆ ਹਿਊਮਨ ਟ੍ਰੈਫਿਕਿੰਗ। ਇਹਦੇ ਵਿੱਚ ਵੂਮੈਨ ਵੀ ਆ ਜਾਂਦੀ ਆ, ਬੱਚੇ ਵੀ ਆ ਜਾਂਦੇ ਆ, ਲੇਬਰ ਲਈ ਜਿਹੜਾ ਕੰਮ ਕਰਾਇਆ ਉਹ ਵੀ ਆ ਜਾਂਦਾ, ਪਰ ਇਹ ਬਰਡਨ ਜਿਹੜਾ ਤੁਹਾਡੇ ਤੇ ਹੈ ਕਿ ਤੁਹਾਨੂੰ ਰੋਕ ਕੇ ਰੱਖਿਆ ਸੀ, ਡੱਕ ਕੇ ਰੱਖਿਆ ਸੀ। ਸੋ 3 ਚੀਜ਼ਾਂ ਆ ਗਈਆਂ, ਤੁਹਾਨੂੰ ਥ੍ਰੈਟ ਆ ਉੱਥੇ, ਤੁਹਾਡੀ ਮੈਡੀਕਲ ਕੰਡੀਸ਼ਨ ਆ, ਜਾਂ ਤੁਹਾਨੂੰ ਧੱਕੇ ਨਾਲ ਉੱਥੇ ਰੋਕ ਕੇ ਰੱਖਿਆ। ਸੋ ਇਹ 3 ਐਕਸੈਪਸ਼ਨ ਜਿਹੜੀਆਂ ਹੈਗੀਆਂ ਬਾਈਡਨ ਸਰਕਾਰ ਦੇ ਜਿਹੜੇ ਥਰਡ ਕੰਟਰੀ ਬੈਨ ਦੇ ਥੱਲੇ ਲੱਗਦੀਆਂ ਕਿ ਜੇ ਮੈਕਸੀਕੋ 'ਚ ਤੁਹਾਡੇ ਨਾਲ ਚੀਜ਼ ਹੁੰਦੀ ਹੈ ਤਾਂ ਫਿਰ ਤੁਸੀਂ ਉਹ ਚੀਜ਼ ਤੋਂ ਬਚ ਸਕਦੇ ਆ ਕਿ ਉੱਥੇ ਅਸਾਈਲਮ ਕਿਉਂ ਨਹੀਂ ਫਾਈਲ ਕੀਤਾ, ਕਿਉਂਕਿ ਤੁਹਾਡੇ ਨਾਲ ਉੱਥੇ ਤੁਹਾਡੀ ਗੱਲ ਨਹੀਂ ਬਣਦੀ ਪਈ, ਮੌਤ ਕੰਢੇ ਤੁਸੀਂ ਖੜੇ ਆ। ਠੀਕ ਹੈ। ਹੁਣ ਇਹਨਾਂ ਨੇ ਬਾਈਡਨ ਨੇ ਹੋਰ ਕੀ ਕੀਤਾ, ਇਹਨਾਂ ਨੇ ਜਿਹੜੇ US ਦੇ ਵਿੱਚ ਕਹਿੰਦੇ ਫਲਾਈ ਕਰਕੇ ਆਉਂਦੇ ਆ ਜਾਂ ਲੀਗਲ ਵੀਜ਼ੇ ਤੇ, ਉਹਨਾਂ ਨੂੰ ਵੀ ਆਪਾਂ ਅਸਾਈਲਮ ਦੇ ਰਹੇ ਹਾਂ। ਜਿਹੜਾ ਟਰੰਪ ਉਹ ਨਹੀਂ ਕਹਿੰਦੇ, ਉਹ ਤਾਂ ਕਹਿੰਦੇ ਸਪੇਨ 'ਚ ਤੁਹਾਡੀ ਜੇ 1 ਦਿਨ ਦੀ ਸਟੇ ਆ, ਤੁਸੀਂ ਉੱਥੇ ਕਿਉਂ ਨਹੀਂ ਅਸਾਈਲਮ ਫਾਈਲ ਕੀਤਾ। ਤੇ ਜਿਹੜਾ ਇਹ ਰੂਲ ਆ ਹੁਣ ਇਹਦੇ ਵਿੱਚ ਕਿਉਂਕਿ ਐਕਸੈਪਸ਼ਨਸ ਦੇਤੀਆਂ ਉਹਨਾਂ ਨੇ, ਸੋ ਟਰੰਪ ਵਾਂਗੂ ਉੱਦਾਂ ਨਹੀਂ ਚੈਲੰਜ ਹੋ ਸਕਦਾ ਕਿ ਟੋਟਲ ਬੈਨ ਨਹੀਂ ਹੈਗਾ। ਬਾਈਡਨ ਸਰਕਾਰ ਲੜ ਸਕਦੀ ਹੈ ਕਿ ਬਈ ਆਪਾਂ ਨੂੰ ਜੋ ਲੱਗਿਆ ਦੇਸ਼ ਦੀ ਸੁਰੱਖਿਆ ਲਈ ਆਪਾਂ ਸਹੀ ਕੀਤਾ। ਇਹਦੇ ਨਾਲ ਆਪਾਂ ਐਵਰੀ ਡੇ ਜਿਹੜਾ ਹੈਗਾ 1000 ਬੰਦਿਆਂ ਦਾ ਐਪ ਦੇ ਰਾਹੀਂ ਤੇ 30,000 ਬੰਦੇ ਇਹ ਹਰ ਮਹੀਨੇ 30,000 ਹਿਊਮੈਨਿਟੇਰੀਅਨ ਪੇਰੋਲ ਜਿਹੜਾ ਹੈਗਾ ਉਹ ਗ੍ਰਾਂਟ ਕਰ ਰਹੇ ਆ। ਇਹ ਵੀ ਪਰ ਲਿਮਿਟਡ ਹੈਗਾ, ਕਈ ਕੰਟਰੀਆਂ ਨੂੰ, ਪੰਜਾਬੀਆਂ ਨੂੰ ਨਹੀਂ ਇਹਦੇ ਵਿੱਚ ਆਉਂਦੇ। ਸੋ ਉਹਨਾਂ ਨੇ ਨਾ ਐਕਸੈਪਸ਼ਨ ਕ੍ਰੀਏਟ ਕਰਤੀ ਆ। ਜਦੋਂ ਹੁਣ ਇਹ ਕੋਰਟ 'ਚ ਜਾਊਗਾ ਇਹਨੂੰ ਚੈਲੰਜ ਕਰਨਾ ਔਖਾ। ਤੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਹਿਸਾਬ ਕਿਤਾਬ ਇਹ ਹੈ ਕਿ 10,000 ਜਿਹੜੇ ਮਾਈਗ੍ਰੈਂਟ ਆ ਐਵਰੀ ਡੇ ਕ੍ਰਾਸ ਕਰ ਰਹੇ ਆ ਬਾਰਡਰ, ਤੇ 60,000 ਜਿਹੜੇ ਵੇਟ ਕਰ ਰਹੇ ਆ ਹੀ ਲੀਗਲ ਸਿਸਟਮ ਦੇ ਥਰੂ ਬਾਰਡਰ ਤੇ ਐਂਟਰ ਕਰਨ ਲਈ। ਸੋ ਇਹ ਜਿਹੜਾ ਹੈਗਾ ਟਾਈਟਲ 42 ਇਹਦੀ ਟਰੂ ਸਿਚੁਏਸ਼ਨ ਆ ਅੱਜ ਦੀ ਰੇਟ ਦੇ ਵਿੱਚ। ਬਾਕੀ ਜੋ ਤੁਸੀਂ ਇੰਟਰਨੈਟ ਤੇ ਸੁਣ ਰਹੇ ਆ ਸਾਰੀ ਨੋਇਸ ਆ। ਇਹ ਸੈਨ ਫ੍ਰਾਂਸਿਸਕੋ ਦੇ ਵਿੱਚ ਚੈਲੰਜ ਹੋ ਗਈ ਆ। ਜਦੋਂ ਇਹਦੇ ਵਿੱਚ ਹੋਰ ਅੱਗੇ ਡਿਵੈਲਪਮੈਂਟ ਹੋਊਗੀ ਤੁਹਾਨੂੰ ਇੱਥੇ ਖੁਦ ਆ ਕੇ ਸੈਟਰਡੇ ਨੂੰ ਦੱਸ ਦਿੱਤਾ ਜਾਊਗਾ। ਤੇ ਜਿਹੜੀਆਂ ਇਹਦੇ ਵਿੱਚ ਐਕਸੈਪਸ਼ਨ ਸੀਗੀਆਂ, ਜਿਹੜਾ ਬੰਦਾ ਹੁਣ ਟੱਪ ਰਿਹਾ ਮੈਡੀਕਲ ਵਾਲੀ, ਉਹ ਸਾਰੀ ਉਹ ਤੁਹਾਨੂੰ ਜਿਹੜੀ ਫਾਇਦੇਮੰਦ ਇਨਫੋਰਮੇਸ਼ਨ ਦੇ ਦਿੱਤੀ ਗਈ ਜੀ। ਠੀਕ ਹੈ। ਸੋ ਅਟਾਰਨੀ ਟੈਕ ਕਹਿਣਾ ਜੀ ਇਹ ਅਜੇ ਸਿਰਫ ਚੈਲੰਜ ਹੋਇਆ, ਕਿਸੇ ਅਦਾਲਤ ਨੇ ਅਜੇ ਕੋਈ ਇੱਦਾਂ ਹਾਲਟ ਵਗੈਰਾ ਉਸ ਚੀਜ਼ ਦੇ ਉੱਤੇ ਲਾਇਆ ਆ ਜਾਂ ਨਹੀਂ ਲਾਇਆ, ਜਾਂ ਅਜੇ ਉਹਨਾਂ ਨੇ ਸੁਣਵਾਈ ਲੈਣੀ ਹੈ ਇਸ ਦੀ? ਸੋ ਅਦਾਲਤਾਂ ਕੋ ਭਾਜੀ ਸਿਰਫ ਇਮੀਗ੍ਰੇਸ਼ਨ ਦਾ ਕੰਮ ਨਹੀਂ ਹੁੰਦਾ। ਅਦਾਲਤਾਂ ਹੈਗੀਆਂ, ਅਦਾਲਤਾਂ ਕੋ ਇਨਵਾਇਰਮੈਂਟ ਦਾ ਵੀ, ਟੌਕਸਿਕ ਵੇਸਟ ਦਾ ਵੀ, ਹਜ਼ਾਰਾਂ ਜਿਹੜੇ ਉਹਨਾਂ ਦੇ ਕੋਲ ਮੁਕੱਦਮੇ ਜਿਹੜੇ ਚੱਲਦੇ ਆ। ਤੇ ਜਦੋਂ ਤੁਸੀਂ ਲਾਅਸੂਟ ਫਾਈਲ ਕਰਦੇ ਆ ਫਿਰ ਉਹਦਾ ਪ੍ਰੋਸੈਸ ਹੁੰਦਾ, ਉਹਦਾ ਫਿਰ ਦੂਜੀ ਵਿਰੋਧੀ ਪਾਰਟੀ ਨੂੰ ਰਿਪਲਾਈ ਕਰਨ ਦਾ ਟਾਈਮ ਹੁੰਦਾ, ਕਈ ਇੱਦਾਂ ਦੀਆਂ ਕਈ ਸਾਰੀਆਂ ਚੀਜ਼ਾਂ ਹੁੰਦੀਆਂ ਕਿ ਜੱਜ ਨੇ ਵੀ ਆਪਣਾ ਟਾਈਮ ਲੈਣਾ ਹੈ ਨਾ। ਉਹਨੇ ਇਹ ਥੋੜ੍ਹਾ ਕਿ ਉਹਨੇ ਸਾਰਾ ਕੁਛ ਛੱਡ ਕੇ ਤੇ ਉਹਨੇ ਕਹਿਣਾ ਚੱਲ ਮੈਂ ਜਦੋਂ ਜਿਹੜਾ ਲਾਅਸੂਟ ਹੋਇਆ ਰਾਤੋਂ ਰਾਤ ਹੀ ਨਿਪਟਾਣਾ। ਪਰ ਇਹ ਹੈ ਕਿ ਇੱਥੇ ਇੱਦਾਂ ਨਹੀਂ ਕਿ ਇੰਡੀਆ ਵਾਂਗੂ ਬਹੁਤ ਜ਼ਿਆਦਾ ਬੈਕਲੌਗ ਜਾਂ ਡਿਲੇ ਚੱਲਦੇ ਆ। ਤੇ ਅਲਟੀਮੇਟਲੀ ਇਹ ਹੈ ਕਿ ਇੱਥੇ ਫੈਸਲਾ ਜਿਹੜਾ ਛੇਤੀ ਆ ਜਾਊਗਾ ਮੇਰੇ ਹਿਸਾਬ ਨਾਲ 3 ਤੋਂ 6 ਮਹੀਨੇ 'ਚ। ਦੇਖੋ ਕੀ ਅੱਗੇ ਗੱਲਬਾਤ ਬਣਦੀ ਹੈ।